ਜੀ। ਅਗਲੀ ਖਬਰ ਵੱਲ ਚਲੀਏ। ਜਿਹੜਾ ਡੇ ਲਾਈਟ ਸੇਵਿੰਗਸ ਆ, ਕੱਲ ਨੂੰ 1 ਘੰਟਾ ਉਹ ਅੱਗੇ ਜਾਣਾ, ਪਿੱਛੇ ਨੂੰ ਜਾਣਾ ਆ। ਆਵਰ ਜਿਹੜਾ ਉਹ ਪਿੱਛੇ ਨੂੰ ਆ ਜਾਣਾ ਆ। ਸੋ ਦੱਸਦੇ ਜਾਈਏ ਇਹ ਬੜਾ ਇੰਪੋਰਟੈਂਟ ਦਿਨ ਆ ਜੀ। ਨਵੰਬਰ ਦਾ ਪਹਿਲਾ ਐਤਵਾਰ ਜਿਹੜਾ ਆ ਉਦੋਂ ਟਾਈਮ ਜਿਹੜਾ ਉਹ ਚੇਂਜ ਹੁੰਦਾ ਹੈ ਤੇ ਇੱਕ ਮਾਰਚ ਮਹੀਨੇ ਦੇ ਐਤਵਾਰ ਦੇ ਵਿੱਚ ਜਿਹੜੇ ਪਹਿਲੇ ਜਾਂ ਦੂਸਰੇ ਐਤਵਾਰ ਦੇ ਵਿੱਚ ਉਹ ਟਾਈਮ ਚੇਂਜ ਹੁੰਦਾ ਆ। ਸੋ ਕੱਲ ਨੂੰ ਰਾਤ ਨੂੰ ਸੈਟਰਡੇ ਦੀ ਰਾਤ ਤੇ ਜਿਹੜੀ ਸੰਡੇ ਦੀ ਮਾਰਨਿੰਗ ਜਿਹੜੀ ਹੁੰਦੀ ਆ, ਜਦੋਂ ਸੈਟਰਡੇ ਦੀ ਦੇਰ ਰਾਤ 2 ਵਜਦੇ ਆ ਕੱਲ ਦੀ ਰਾਤ ਤੋਂ ਬਾਅਦ ਚ ਤੇ ਉਦੋਂ ਘੜੀਆਂ ਤੁਸੀਂ 1 ਆਵਰ ਪਿੱਛੇ ਕਰ ਲੈਣੀ, ਉਦੋਂ ਫੇਰ 1 ਵਜਾ ਦੇਣਾ ਹੈ। ਸੋ ਉਦੋਂ 2 ਵਜਣੇ ਆ ਤੇ ਉਦੋਂ ਘੜੀਆਂ ਦੇ ਉੱਤੇ 1 ਵਜਾ ਦੇਣਾ। ਜਿਹੜੀਆਂ ਤੁਹਾਡੀਆਂ ਮੈਨੂਅਲ ਆ ਘੜੀਆਂ, ਜਿਹੜੀਆਂ ਤੁਹਾਡੀਆਂ ਫੋਨ ਵਗੈਰੀਆਂ ਆ ਸਮਾਰਟ ਵਾਚਿਸ ਆ, ਉਹਦੇ ਵਿੱਚ ਆਟੋਮੈਟਿਕਲੀ ਚੇਂਜ ਹੋ ਜਾਣਾ ਆ। ਸੋ 1 ਘੰਟਾ ਵੱਧ ਸੌਣ ਨੂੰ ਮਿਲਣਾ ਹੈ ਉਸ ਦਿਨ। ਸੋ ਇਸ ਤਰੀਕੇ ਦੇ ਨਾਲ ਤੁਸੀਂ ਯਾਦ ਰੱਖੋ ਸੈਟਰਡੇ ਤੇ ਸੰਡੇ ਦੀ ਜਿਹੜੀ ਨਾਈਟ ਆ ਉਸ ਦੇ ਵਿਚਾਲੇ ਜਿਹੜਾ ਆ ਉਦੋਂ 1 ਆਵਰ ਆਪਾਂ ਨੂੰ ਐਕਸਟਰਾ ਜਿਹੜਾ ਉਹ ਮਿਲਣ ਜਾ ਰਿਹਾ ਹੈ। ਜਿਹੜਾ ਆਪਾਂ ਇੱਕ ਐਕਸਟਰਾ ਆਵਰ ਲੂਜ਼ ਕੀਤਾ ਸੀਗਾ ਮਾਰਚ ਮਹੀਨੇ ਦੇ ਵਿੱਚ, ਉਹ ਜਿਹੜਾ ਉਸ ਦਿਨ ਚੇਂਜ ਹੋਣ ਜਾ ਰਿਹਾ ਹੈ। ਇਸ ਸੰਬੰਧ ਦੇ ਵਿੱਚ ਬਹੁਤ ਸਾਰੀ ਡਿਬੇਟ ਜਿਹੜੀ ਆ ਯੂਐਸਏ ਦੇ ਵਿੱਚ ਚੱਲਦੀ ਰਹਿੰਦੀ ਆ। ਲਾਅ ਵੀ ਕਈ ਜਿਹੜੇ ਆ ਕੋਸ਼ਿਸ਼ ਕੀਤੀ ਗਈ ਸੀ ਵੀ ਜਿਹੜਾ ਇਹ ਟਾਈਮ ਆ ਇੱਕੋ ਵਾਰੀ ਫਿਕਸ ਕੀਤਾ ਜਾਵੇ, ਪਰ ਸੈਨੇਟ ਦੇ ਬਿੱਲ ਦੇ ਵਿੱਚ 1 ਮਾਰਚ 2022 ਦੇ ਵਿੱਚ ਇਹ ਪਾਸ ਵੀ ਕੀਤਾ ਗਿਆ ਸੀ, ਸਨਸ਼ਾਈਨ ਪ੍ਰੋਟੈਕਸ਼ਨ ਐਕਟ, ਪਰ ਹਜੇ ਤੱਕ ਜਿਹੜਾ ਆ ਉਹ ਲਾਗੂ ਨਹੀਂ ਹੋਇਆ। ਬਹੁਤ ਸਾਰੀਆਂ ਸਟੇਟਸ ਉਹ ਚਾਹੁੰਦੀਆਂ ਆ ਵੀ ਜਿਹੜਾ ਟਾਈਮ ਆ ਉਹ ਸੇਮ ਹੀ ਰੱਖਿਆ ਜਾਵੇ, ਕਿਉਂਕਿ ਲੋਕਾਂ ਨੂੰ ਜਿਹੜਾ ਕਨਫਿਊਜ਼ਨ ਹੁੰਦਾ ਹੈਗਾ। ਜੀ ਬਿਲਕੁਲ, ਇਹ ਨੋਨ ਸਟੱਡੀਜ਼ ਆ। ਕੈਲੀਫੋਰਨੀਆ ਦੇ ਵਿੱਚ ਵੀ ਇੱਕ ਪ੍ਰੋਪੋਜੀਸ਼ਨ ਸੀਗੀ ਹਰਜੋਤ ਸਿੰਘ ਜੀ ਕੁਝ ਵਾਰੀ ਪਹਿਲਾਂ ਆਈ, ਜਿਸ ਦੇ ਵਿੱਚ ਕੈਲੀਫੋਰਨੀਆ ਦੇ ਲੋਕਾਂ ਨੇ ਬਹੁਮਤ ਦੇ ਨਾਲ ਇਹ ਚੀਜ਼ ਕਹੀ ਵੀ ਭਾਈ ਸਾਨੂੰ ਜਿਹੜਾ ਟਾਈਮ ਚੇਂਜ ਨਹੀਂ ਚਾਹੀਦਾ, ਇੱਕ ਪੱਕਾ ਟਾਈਮ ਜਿਹੜਾ ਉਹ ਰੱਖੀ ਰੱਖੋ, ਪਰ ਉਸ ਦੇ ਲਈ ਅਪਰੂਵਲ ਫੈਡਰਲ ਵਾਲੇ ਪਾਸੋਂ ਹੋਣਾ ਲਾਜ਼ਮੀ ਆ, ਜੋ ਅਜੇ ਤੱਕ ਨਹੀਂ ਹੋਇਆ। ਸੋ ਜਿੰਨੀ ਦੇਰ ਤੱਕ ਉਹ ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜਾ ਆ ਇਹ ਟਾਈਮ ਇਸੇ ਤਰੀਕੇ ਦੇ ਨਾਲ ਚੇਂਜ ਆ ਉਹ ਹੁੰਦੇ ਰਹਿਣਗੇ। ਸੋ ਆਪਾਂ ਨੂੰ ਇਸ ਵਾਰੀ ਫੇਰ ਇੱਕ ਵਾਰੀ ਟਾਈਮ ਚੇਂਜ ਕਰਨਾ ਪਵੇਗਾ। ਜੀ। ਅਗਲੀ ਖਬਰ ਵੱਲ ਚਲੀਏ। ਜਿਹੜਾ ਡੇ ਲਾਈਟ ਸੇਵਿੰਗਸ ਆ, ਕੱਲ ਨੂੰ 1 ਘੰਟਾ ਉਹ ਅੱਗੇ ਜਾਣਾ, ਪਿੱਛੇ ਨੂੰ ਜਾਣਾ ਆ। ਆਵਰ ਜਿਹੜਾ ਉਹ ਪਿੱਛੇ ਨੂੰ ਆ ਜਾਣਾ ਆ। ਸੋ ਦੱਸਦੇ ਜਾਈਏ ਇਹ ਬੜਾ ਇੰਪੋਰਟੈਂਟ ਦਿਨ ਆ ਨਵੰਬਰ ਦਾ ਪਹਿਲਾ ਐਤਵਾਰ ਜਿਹੜਾ ਆ ਉਦੋਂ ਟਾਈਮ ਜਿਹੜਾ ਉਹ ਚੇਂਜ ਹੁੰਦਾ ਹੈ ਤੇ ਇੱਕ ਮਾਰਚ ਮਹੀਨੇ ਦੇ ਐਤਵਾਰ ਦੇ ਵਿੱਚ ਜਿਹੜੇ ਪਹਿਲੇ ਜਾਂ ਦੂਸਰੇ ਐਤਵਾਰ ਦੇ ਵਿੱਚ ਉਹ ਟਾਈਮ ਚੇਂਜ ਹੁੰਦਾ ਆ। ਸੋ ਕੱਲ ਨੂੰ ਰਾਤ ਨੂੰ ਸੈਟਰਡੇ ਦੀ ਰਾਤ ਤੇ ਜਿਹੜੀ ਸੰਡੇ ਦੀ ਮਾਰਨਿੰਗ ਜਿਹੜੀ ਹੁੰਦੀ ਆ, ਜਦੋਂ ਸੈਟਰਡੇ ਦੀ ਦੇਰ ਰਾਤ 2 ਵਜਦੇ ਆ ਕੱਲ ਦੀ ਰਾਤ ਤੋਂ ਬਾਅਦ ਚ ਤੇ ਉਦੋਂ ਘੜੀਆਂ ਤੁਸੀਂ 1 ਆਵਰ ਪਿੱਛੇ ਕਰ ਲੈਣੀ, ਉਦੋਂ ਫੇਰ 1 ਵਜਾ ਦੇਣਾ ਹੈ। ਸੋ ਉਦੋਂ 2 ਵਜਣੇ ਆ ਤੇ ਉਦੋਂ ਘੜੀਆਂ ਦੇ ਉੱਤੇ 1 ਵਜਾ ਦੇਣਾ। ਜਿਹੜੀਆਂ ਤੁਹਾਡੀਆਂ ਮੈਨੂਅਲ ਆ ਘੜੀਆਂ, ਜਿਹੜੀਆਂ ਤੁਹਾਡੀਆਂ ਫੋਨ ਵਗੈਰੀਆਂ ਆ ਸਮਾਰਟ ਵਾਚਿਸ ਆ, ਉਹਦੇ ਵਿੱਚ ਆਟੋਮੈਟਿਕਲੀ ਚੇਂਜ ਹੋ ਜਾਣਾ ਆ। ਸੋ 1 ਘੰਟਾ ਵੱਧ ਸੌਣ ਨੂੰ ਮਿਲਣਾ ਹੈ ਉਸ ਦਿਨ। ਸੋ ਇਸ ਤਰੀਕੇ ਦੇ ਨਾਲ ਤੁਸੀਂ ਯਾਦ ਰੱਖੋ ਸੈਟਰਡੇ ਤੇ ਸੰਡੇ ਦੀ ਜਿਹੜੀ ਨਾਈਟ ਆ ਉਸ ਦੇ ਵਿਚਾਲੇ ਜਿਹੜਾ ਆ ਉਦੋਂ 1 ਆਵਰ ਆਪਾਂ ਨੂੰ ਐਕਸਟਰਾ ਜਿਹੜਾ ਉਹ ਮਿਲਣ ਜਾ ਰਿਹਾ ਹੈ। ਜਿਹੜਾ ਆਪਾਂ ਇੱਕ ਐਕਸਟਰਾ ਆਵਰ ਲੂਜ਼ ਕੀਤਾ ਸੀਗਾ ਮਾਰਚ ਮਹੀਨੇ ਦੇ ਵਿੱਚ, ਉਹ ਜਿਹੜਾ ਉਸ ਦਿਨ ਚੇਂਜ ਹੋਣ ਜਾ ਰਿਹਾ ਹੈ। ਇਸ ਸੰਬੰਧ ਦੇ ਵਿੱਚ ਬਹੁਤ ਸਾਰੀ ਡਿਬੇਟ ਜਿਹੜੀ ਆ ਯੂਐਸਏ ਦੇ ਵਿੱਚ ਚੱਲਦੀ ਰਹਿੰਦੀ ਆ। ਲਾਅ ਵੀ ਕਈ ਜਿਹੜੇ ਆ ਕੋਸ਼ਿਸ਼ ਕੀਤੀ ਗਈ ਸੀ ਵੀ ਜਿਹੜਾ ਇਹ ਟਾਈਮ ਆ ਇੱਕੋ ਵਾਰੀ ਫਿਕਸ ਕੀਤਾ ਜਾਵੇ, ਪਰ ਸੈਨੇਟ ਦੇ ਬਿੱਲ ਦੇ ਵਿੱਚ 1 ਮਾਰਚ 2022 ਦੇ ਵਿੱਚ ਇਹ ਪਾਸ ਵੀ ਕੀਤਾ ਗਿਆ ਸੀ, ਸਨਸ਼ਾਈਨ ਪ੍ਰੋਟੈਕਸ਼ਨ ਐਕਟ, ਪਰ ਹਜੇ ਤੱਕ ਜਿਹੜਾ ਆ ਉਹ ਲਾਗੂ ਨਹੀਂ ਹੋਇਆ। ਬਹੁਤ ਸਾਰੀਆਂ ਸਟੇਟਸ ਉਹ ਚਾਹੁੰਦੀਆਂ ਆ ਵੀ ਜਿਹੜਾ ਟਾਈਮ ਆ ਉਹ ਸੇਮ ਹੀ ਰੱਖਿਆ ਜਾਵੇ, ਕਿਉਂਕਿ ਲੋਕਾਂ ਨੂੰ ਜਿਹੜਾ ਕਨਫਿਊਜ਼ਨ ਹੁੰਦਾ ਹੈਗਾ। ਜੀ ਬਿਲਕੁਲ, ਇਹ ਨੋਨ ਸਟੱਡੀਜ਼ ਆ। ਕੈਲੀਫੋਰਨੀਆ ਦੇ ਵਿੱਚ ਵੀ ਇੱਕ ਪ੍ਰੋਪੋਜੀਸ਼ਨ ਸੀਗੀ ਹਰਜੋਤ ਸਿੰਘ ਜੀ ਕੁਝ ਵਾਰੀ ਪਹਿਲਾਂ ਆਈ, ਜਿਸ ਦੇ ਵਿੱਚ ਕੈਲੀਫੋਰਨੀਆ ਦੇ ਲੋਕਾਂ ਨੇ ਬਹੁਮਤ ਦੇ ਨਾਲ ਇਹ ਚੀਜ਼ ਕਹੀ ਵੀ ਭਾਈ ਸਾਨੂੰ ਜਿਹੜਾ ਟਾਈਮ ਚੇਂਜ ਨਹੀਂ ਚਾਹੀਦਾ, ਇੱਕ ਪੱਕਾ ਟਾਈਮ ਜਿਹੜਾ ਉਹ ਰੱਖੀ ਰੱਖੋ, ਪਰ ਉਸ ਦੇ ਲਈ ਅਪਰੂਵਲ ਫੈਡਰਲ ਵਾਲੇ ਪਾਸੋਂ ਹੋਣਾ ਲਾਜ਼ਮੀ ਆ, ਜੋ ਅਜੇ ਤੱਕ ਨਹੀਂ ਹੋਇਆ। ਸੋ ਜਿੰਨੀ ਦੇਰ ਤੱਕ ਉਹ ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜਾ ਆ ਇਹ ਟਾਈਮ ਇਸੇ ਤਰੀਕੇ ਦੇ ਨਾਲ ਚੇਂਜ ਆ ਉਹ ਹੁੰਦੇ ਰਹਿਣਗੇ। ਸੋ ਆਪਾਂ ਨੂੰ ਇਸ ਵਾਰੀ ਫੇਰ ਇੱਕ ਵਾਰੀ ਟਾਈਮ ਚੇਂਜ ਕਰਨਾ ਪਵੇਗਾ। ਜੀ।